अस्सलाम वालेकुम। की हाल है? ठीक हो? ਇਹ ਨਾ ਘਰਾਂ ਦੇ ਮਾਮਲਾਤ ਦੇ ਵਿੱਚ ਹੁੰਦਾ ਅਕਸਰ ਇੰਜ ਕਿ ਕੋਈ ਸੌ ਲੜਾਈ ਝਗੜਾ ਕੋਈ ਵਾਧਾ ਘਾਟਾ ਹੋ ਜਾਂਦਾ ਹੈ, ਕੋਈ ਰਿਸ਼ਤੇਦਾਰੀਆਂ ਵਿੱਚ ਉਂਝ ਵੀ। ਤੇ ਜੇ ਦੋ ਬੰਦਿਆਂ ਦਾ ਆਪਸ ਵਿੱਚ ਹੋ ਜਾਣ ਤੇ ਉਹ ਨਿਬੇੜ ਲੈਂਦੇ ਨੇ, ਜੇ ਬਈ ਤੀਸਰਾ ਵਿੱਚ ਨਾ ਆ ਜੇ ਸ਼ੈਤਾਨ ਵਿੱਚ। ਤੇ ਜੇ ਤੀਸਰਾ ਆ ਜਾਂਦਾ ਨਾ, ਉਹਦਾ ਮਤਲਬ ਹੁੰਦਾ ਹੈ ਕਿ ਉਹ ਕੋਈ ਹਮਦਰਦ ਹੁੰਦੇ ਨੇ ਤੇ ਕੋਈ ਹੁੰਦੇ ਨੇ ਉਹ ਕੰਮ ਵਧਾਉਣ ਤੇ ਹੁੰਦੇ ਨੇ। ਇੱਕ ਨਾ ਸ਼ੇਰਨੀ ਆਪਣੇ ਬੱਚੇ ਨੂੰ ਨਾ ਗੱਲ ਸਮਝਾਉਂਦੀ ਏ, ਆਂਦੀ ਏ ਇਹ ਇਨਸਾਨ ਤੇ ਬੰਦੇ ਕੋਲ ਬਚ ਕੇ ਰਵੀ ਤੇ ਹੋਰ ਜਿਹਦੇ ਨਾਲ ਮਰਜ਼ੀ ਪੰਗਾ ਲੈ ਲਈ। ਇਹ ਆਪਣੇ ਬੱਚੇ ਨੂੰ ਨਾ ਸ਼ੇਰਨੀ ਗੱਲ ਸਮਝਾਉਂਦੀ ਏ। ਉਹ ਨਾ ਸ਼ੇਰ ਜਦੋਂ ਵੱਡਾ ਆ ਜਾਂਦਾ ਤੇ ਇੱਕ ਦਿਨ ਜੰਗਲ ਤੋਂ ਬਾਹਰ ਨਿਕਲਦਾ ਤੇ ਵਹਿੰਦਾ ਤੇ ਉਹ ਨਾ ਉਹਨੇ ਪੁੱਛਿਆ ਕਿ ਕਿਵੇਂ ਦਾ ਉਹ ਬੰਦਾ ਇਨਸਾਨ ਹੁੰਦਾ। ਉਹ ਤਾਂ ਲੰਮਾ ਹੀ ਹੁੰਦਾ, ਦੋ ਦੀਆਂ ਲੱਤਾਂ ਹੁੰਦੀਆਂ ਤੇ ਅੱਜ ਘਰੇ ਖੜਾ ਜਾਂਦਾ ਹੈ। ਉਹ ਤਾਂ ਅੱਛਾ, ਉਹ ਨਾ ਉਸ ਜੁੱਤਜੂ ਚ ਪਿਆਰ ਆ ਗਈ। ਇਹਦੀ ਮਾਂ ਨੇ ਗੱਲ ਕੀਤੀ, ਉਹ ਮੈਨੂੰ ਕਿਤੇ ਮੱਥੇ ਤੇ ਲੱਗੇ। ਉਹ ਕਿਹੜਾ ਉਹ ਜਿਹੜੀ ਤੋਂ ਮੇਰੀ ਮਾਂ ਮਨਾ ਕਰਦੀ ਰਹੀ। ਖੈਰ ਇੱਕ ਦਿਨ ਜੰਗਲ ਤੋਂ ਬਾਹਰ ਗਿਆ ਤੇ ਉਹਦੇ ਵੇਖਿਆ ਕਿ ਬੰਦੇ ਦੇ ਹਲ ਜਿਹੇ ਹੋਏ ਸਨ ਤੇ ਉਹਨਾਂ ਵੇਖਿਆ ਤੇ ਉਹ ਆਖਿਆ ਬੰਦਾ ਜਿਹਦਾ ਮਾਂ ਨੇ ਦੱਸਿਆ ਸੀ ਨਾ ਉਹ ਬੰਦਾ ਤੇ ਹੀ ਹੈ। ਉਹ ਨਾ ਉਸ ਜਿਹੜਾ ਹਲ ਪਿਆ ਬੰਦਾ ਸੀ ਉਹਦੇ ਕੋਲੇ ਟੁਰ ਗਿਆ ਤੇ ਉਹਨੂੰ ਆਂਦਾ ਵੀ ਤੇਰੇ ਮੇਰਾ ਮੁਕਾਬਲਾ ਵੇ। ਤੇ ਆਂਦਾ ਮਾਂ ਗਲਤ ਆਂਦੀ ਰਹੀ ਏ ਤੇ ਸ਼ਾਹੀ ਕੋ ਨਹੀਂ ਤੇ ਇੱਕ ਮੈਂ ਮਾਰਾ ਲੱਖ ਤੇ ਉੱਥੇ ਪਰਾਂ ਜਾ ਪੈਂਦਾ ਤੇ ਅੰਮਾ ਬੜੀ ਨਸੀਹਤ ਕਰਦੀ ਸੀ ਇਹਦੇ ਕੋਲ ਬਚ ਕੇ ਰਵੀ, ਲਿਆਦਾ ਨਾ ਇਹਦੇ ਨਾਲ ਮੁਕਾਬਲਾ ਕਰਕੇ ਜਾਣਾ। ਉਹ ਬੰਦੇ ਨੂੰ ਆਂਦਾ ਵੀ ਤੇਰਾ ਮੇਰਾ ਮੁਕਾਬਲਾ ਹੈ। ਬੰਦੇ ਨੇ ਆਖਿਆ ਵੀ ਉਹ ਤੂੰ ਮੇਰੇ ਨਾਲ ਨਹੀਂ ਮੁਕਾਬਲਾ ਕਰ ਸਕਦਾ, ਤੂੰ ਜਾ ਕੰਮ ਕਰ ਤੇ ਤੂੰ ਹਾਰ ਜਾਣਾ ਮੇਰੇ ਕੋਲ। ਉਹ ਆਖੇ ਮੈਂ ਕੋ ਨਹੀਂ ਹਾਰਨਾ ਛਾਰਨਾ, ਇਹ ਹੋ ਹੀ ਨਹੀਂ ਸਕਦਾ। ਸ਼ੇਰ ਨੂੰ ਮਾਣ ਸੀ ਕਿ ਬੰਦੇ ਨੇ ਮੇਰੇ ਨਾਲ ਕੀ ਕਰਨਾ ਨੇ। ਮਾਂ ਐਵੇਂ ਡੱਕਦੀ ਰਹੀ ਹੈ। ਉਹ ਆਖਿਆ ਤੂੰ, ਮੈਂ ਆਖਿਆ ਬੰਦਾ ਕੀ ਸ਼ਹਿਰ ਨੂੰ ਮੈਂ ਲੱਤ ਮਾਰਨੀ ਹੈ ਤੇ ਜਨਾਬ ਥੱਲੇ ਜਾ ਪੈਣਾ। ਖੈਰ ਨਾ ਉਹ ਬੰਦੇ ਨੇ ਆਖਿਆ ਤੂੰ ਹਾਰ ਜਾਣਾ, ਤੂੰ ਮੰਨਣਾ ਵੀ ਕੋਈ ਨਹੀਂ। ਉਹ ਆਖਿਆ ਜੇ ਹਾਰ ਗਿਆ ਤੇ ਮੰਨਾਂਗਾ ਜ਼ਰੂਰ, ਇਹ ਕਿਹੜੀ ਗੱਲ ਮੈਂ ਮੰਨਾ ਨਾ। ਉਹ ਆਖਿਆ ਜਿੰਨਾ ਚਿਰ ਤੀਸਰਾ ਵਿੱਚ ਨਾ ਆਵੇ ਉਹ ਟਰੈਂਕਲ ਉਹ ਨਾ ਆਵੇ, ਉਹ ਫੈਸਲਾ ਨਾ ਕਰੇ ਕਿ ਤੂੰ ਹਾਰਿਆ ਕਿ ਮੈਂ ਹਾਰਿਆ। ਜੇ ਤੂੰ ਹਾਰ ਗਿਆ ਤੇ ਤੂੰ ਮੰਨੇਗਾ ਨਾ ਤੇ ਫਿਰ ਕੀ ਬਣੇਗਾ। ਉਹ ਆਖਿਆ ਜੇ ਹਾਰ ਗਿਆ ਤੇ ਜ਼ਰੂਰ ਮੰਨਾਗਾ। ਉਹ ਆਖਿਆ ਠੀਕ ਹੈ, ਇੰਜ ਨਹੀਂ ਮੈਨੂੰ ਤੀਸਰਾ ਲਿਆ ਲੈਣ ਦੇ। ਉਹ ਆਖਿਆ ਚੱਲ ਜਿਹੜਾ ਮਰਜ਼ੀ ਲਿਆ। ਸ਼ੇਰ ਨੂੰ ਹਾਮਾ ਮਾਰਦੀ ਤੇ ਮੈਂ ਇਹਦੇ ਨਾਲ ਜਨਾਬ ਮੁਕਾਬਲਾ ਕਰਨਾ ਤੇ ਇਹਨੂੰ ਮੈਂ ਹਰਾ ਛੱਡਣਾ। ਖੈਰ ਨਾ ਉਹ ਆਂਦਾ ਮੈਂ ਤੀਸਰਾ ਲੈ ਆਵਾਂ। ਉਹ ਆਖਿਆ ਜਾ ਲੈ ਆ। ਉਹ ਆਖਿਆ ਤੂੰ ਮਗਰੋਂ ਨੱਸ ਜਾਣਾ। ਸ਼ੇਰ ਨੂੰ ਆਂਦਾ, ਸ਼ੇਰ ਆਂਦਾ ਨੱਸਦਾ ਨਹੀਂ ਮੈਂ, ਤੂੰ ਇਹਨਾਂ ਟੈਨਸ਼ਨ ਲੈ, ਨੱਸਦਾ ਨੂਸਦਾ ਮੈਂ ਨਹੀਂ। ਉਹ ਆਖਿਆ ਮੈਨੂੰ ਖਤਰਾ। ਸ਼ੇਰ ਨੂੰ ਇਹ ਸੀ ਕਹਿੰਦਾ ਨਹੀਂ ਤੂੰ ਮਗਰੋਂ ਭੱਜ ਜਾਣਾ, ਤੂੰ ਮੁਕਾਬਲਾ ਨਹੀਂ ਕਰਨਾ। ਸ਼ੇਰ ਨੂੰ ਪੀਂਦਿਆਂ ਉਸ ਕੀਤਾ ਤੇ ਉੱਥੋਂ ਨਾ ਉਹ ਆਖਿਆ ਜਿਵੇਂ ਮਰਜ਼ੀ ਕਰ ਲਾ। ਆਖਿਆ ਮੈਂ ਤੈਨੂੰ ਬੰਨ ਕੇ ਜਾਣਾ, ਮਗਰੋਂ ਨੱਸ ਨਾ ਜਾਈ। ਉਹ ਆਖਿਆ ਬੰਨ ਲੈ ਜਿੰਨੀ ਯਾਰ ਮਰਜ਼ੀ ਹੈ, ਜਿਵੇਂ ਮਰਜ਼ੀ ਹੈ ਬੰਨ ਲੈ। ਉਹ ਆਖਿਆ ਠੀਕ ਹੈ ਜੀ। ਉਸ ਨਾਲ ਲਾਇਆ ਨਾ ਤੂੰ ਰੱਥਾ ਲਾਇਆ, ਰੱਥਾ ਲਾ ਕੇ ਨਾ ਸ਼ੇਰ ਨੂੰ ਚੰਗਾ ਉਹਨੇ ਸੁਹਾਗੇ ਨਾਲ ਬੰਨਿਆ, ਉਹਨੂੰ ਬੰਨ ਬੁੰਨ ਕੇ ਜੂੜ ਕੇ। ਤੇ ਉਹ ਆਖਿਆ ਹੁਣ ਤੂੰ ਨੱਥਾ ਨਹੀਂ ਲਗਾ ਤੇ ਮੈਂ ਜਿਹੜਾ ਤੀਸਰੇ ਨੂੰ ਲੈ ਆਵਾਂ ਜਿਹਨੇ ਫੈਸਲਾ ਦੇਣਾ ਕਿ ਤੂੰ ਹਾਰਿਆ ਕਿ ਮੈਂ ਹਾਰਿਆ। ਸ਼ੇਰ ਆਂਦਾ ਜਾ ਕੋਈ ਗੱਲ ਹੀ ਕੋਈ ਨਹੀਂ, ਤੂੰ ਜਾ ਜਿਹਨੂੰ ਲਿਆਉਣਾ ਹੀ ਲੈ ਆ। ਖੈਰ ਉਹ ਗਿਆ ਉੱਥੋਂ ਫੜੀ ਕੁਹਾੜੀ, ਉਸ ਕਿੱਕਰ ਦਾ ਕਹਿੰਦਾ ਚੰਗਾ ਵੱਡਾ ਸਾਡਾ ਡੰਡਾ ਫੜਿਆ, ਲਾ ਕੇ ਲਿਆ ਕੇ ਸ਼ੇਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਚੰਗਾ ਕੁੱਟ ਕੁੱਟ ਕੇ ਜਦੋਂ ਲਹੂ ਲੁਹਾਨ ਹੋ ਗਿਆ ਤਾਂ ਪਤਾ ਲੱਗਾ ਨਾ ਹੁਣ ਨਹੀਂ ਨੱਥਣ ਜੋ ਕਰਿਆ। ਉਸ ਨਾ ਸ਼ੇਰ ਨੂੰ ਖੋ ਸ਼ੇਰਾ ਤੇ ਸ਼ੇਰ ਨਾ ਜੰਗਲ ਨੂੰ ਮੂੰਹ ਕਰ ਗਿਆ। ਜੇ ਲੈਵਾ ਗਿਆ ਨਾ ਤੇ ਅੱਗੋਂ ਉਹਦੀ ਮਾਂ ਲੱਭੀ ਤੇ ਆਂਦੀ ਇਹ ਪੁੱਤਰਾ ਮੈਨੂੰ ਸ਼ੱਕ ਪੈਂਦਾ ਤੂੰ ਨਾ ਇਨਸਾਨ ਦੇ ਘੱਥੇ ਚੜ ਗਿਆ ਤੇ ਤੈਨੂੰ ਆਖਿਆ ਵੀ ਆਪਣਾ ਪੰਗਾ ਨਾ ਲਵੀ ਤੇ ਤੂੰ। ਉਹ ਮਾਂ ਨੇ ਆਖਿਆ ਅੱਜ ਨਾ ਮੈਨੂੰ ਸ਼ੱਕ ਪੈਂਦਾ ਇਨਸਾਨ ਦੇ ਘੱਥੇ ਚੜ ਗਿਆ ਤੂੰ। ਉਸ ਆਖਿਆ ਮਾਂ ਜਿਹੜੀ ਤੂੰ ਨਸੀਹਤ ਕਰਦੀ ਰਹੀ ਹੈ ਨਾ ਉਹ ਗੱਲ ਗਲਤੀ, ਬੰਦਾ ਛੰਦਾ ਕੋਈ ਸ਼ੈ ਨਹੀਂ। ਉਹ ਤੇ ਇੱਕ ਲੱਖ ਦੀ ਮਾਰ ਸੀ, ਉਹਦਾ ਟਰੈਂਕਲ ਸੀ ਨਾ ਤੀਸਰਾ ਵਿੱਚ ਆਇਆ, ਇਹ ਮਾਰਿਆ ਤੇ ਉਸ ਮੈਨੂੰ ਉਸ ਲਹੂ ਲੁਹਾਨ ਕੀਤਾ। ਤੀਸਰਾ ਨਾ ਆਉਂਦਾ ਤੇ ਮਾਂ ਇਹ ਬੰਦੇ ਨੂੰ ਤੇ ਮੈਂ ਪੁੱਛ ਲੈਣਾ ਸੀ ਇਹ ਤੀਸਰਾ ਬਣਵਾਉਂਦਾ। ਜਦੋਂ ਵੀ ਕੋਈ ਮਾਮਲਾਤ ਬਣੇ ਨਾ ਤੇ ਜਿਹੜਾ ਤੀਸਰਾ ਵਿੱਚ ਆਉਂਦਾ ਨਾ ਬਣਵਾਉਂਦਾ ਇਹ ਵੇ ਉਂਝ ਬੰਦਾ ਬਚ ਹੀ ਪੈਂਦਾ।